ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਪੰਜਾਬ ਦੇ ਵਿੱਚ ਲਗਾਤਾਰ NIA ਦੀਆਂ ਰੇਡਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਮਾਰੀਆਂ ਜਾ ਰਹੀਆਂ ਨੇ। ਇਸ ਤੋਂ ਇਹਨਾਂ ਰੇਡਾਂ ਤੋਂ ਪਹਿਲਾਂ ਨਾ ਕਿਸੇ ਕਿਸਮ ਦਾ ਕੋਈ ਕਾਨੂੰਨੀ ਨੋਟਿਸ ਜਾਂ ਕੋਈ ਵਾਰੰਟ ਜਿਹੜਾ ਆ ਉਹ ਸਿੱਖਾਂ ਨੂੰ ਜਾਂ ਜਿਨ੍ਹਾਂ ਦੇ ਘਰਾਂ ਦੇ ਉੱਤੇ ਰੇਡਾਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਹੈ। ਤੇ ਸਵੇਰੇ ਤੜਕਸਾਰ ਜਿਹੜੇ ਪੁਲਿਸ ਵਾਲੇ ਆ, ਪੰਜਾਬ ਪੁਲਿਸ ਦੀਆਂ ਟੀਮਾਂ ਲੈ ਕੇ ਦਿੱਲੀ ਤੋਂ ਆਈਆਂ NIA ਦੀਆਂ ਟੀਮਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਘਰਾਂ 'ਚ ਪਹੁੰਚਦੀਆਂ ਨੇ ਤੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰਦੀਆਂ ਨੇ। ਤੇ ਇਹ ਦੇਖਣ 'ਚ ਆਇਆ ਕਿ ਕਾਫੀ ਜਿਹੜਾ ਸਮਾਨ ਆ, ਖਾਸ ਤੌਰ ਤੇ ਇਲੈਕਟ੍ਰੋਨਿਕ ਡਿਵਾਈਸਿਸ ਨੇ ਜਿਹੜੀਆਂ ਉਹ ਸਿੱਖਾਂ ਦੇ ਘਰਾਂ ਤੋਂ ਜਿਹੜੀਆਂ ਚੁੱਕ ਕੇ ਉਹ ਦਿੱਲੀ ਲਿਜਾਈਆਂ ਜਾ ਰਹੀਆਂ ਨੇ। ਤੇ ਇਹਨਾਂ ਰੇਡਾਂ ਤੋਂ ਬਾਅਦ ਫਿਰ ਜਿਨ੍ਹਾਂ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾਂਦੀ ਆ ਉਹਨਾਂ ਨੂੰ ਫਿਰ ਦਿੱਲੀ ਪੇਸ਼ ਹੋਣ ਦੇ ਹੁਕਮ ਦੇ ਕੇ NIA ਦੀਆਂ ਟੀਮਾਂ ਵਾਪਸ ਦਿੱਲੀ ਚਲੇ ਜਾਂਦੀਆਂ ਨੇ। ਤਾਂ ਵੱਡਾ ਸਵਾਲ ਜਿਹੜਾ ਇਸ ਸਾਰੀ ਕਾਰਵਾਈ ਦੇ ਵਿੱਚ ਖੜਾ ਹੋ ਰਿਹਾ ਹੈ ਉਹ ਖੜਾ ਹੋ ਰਿਹਾ ਆ ਪੰਜਾਬ ਦੀ ਆਪਣੀ ਐਗਜ਼ਿਸਟੈਂਸ ਤੇ। ਭਾਰਤ ਭਾਵੇਂ ਕਹਿਣ ਨੂੰ ਹੀ ਇੱਕ ਫੈਡਰਲ ਮੁਲਕ ਆ, ਪਰ ਫਿਰ ਵੀ ਇਹ ਜਿਹੜੀਆਂ ਪ੍ਰੋਵੀਜ਼ਨਸ ਨੇ ਇੱਥੋਂ ਦੇ ਕੌਂਸਟੀਟਿਊਸ਼ਨ ਦੇ ਵਿੱਚ ਉਹ ਇਹ ਜ਼ਰੂਰ ਆ ਕਿ ਜਿਹੜੀ ਪੁਲਿਸ ਦੀ ਪ੍ਰੈਕਟਿਸ ਆ ਸਾਰੀ, ਜਾਂ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਨਿਆਇਕ ਜਾਂਚ ਆ, ਉਹ ਉਸ ਦੇ ਵਿੱਚ ਜਿਹੜੇ ਅਖਤਿਆਰ ਨੇ, ਜਿਹੜੇ ਅਧਿਕਾਰ ਨੇ ਉਹ ਸੂਬਾ ਸਰਕਾਰਾਂ ਕੋਲ ਹੁੰਦੇ ਆ, ਕਿਉਂਕਿ ਪੁਲਿਸ ਸੂਬਾ ਸਰਕਾਰਾਂ ਕੋਲ ਹੁੰਦੀ ਆ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਅਜਿਹੀਆਂ ਕਾਨੂੰਨੀ ਸੋਧਾਂ ਤਰਮੀਮਾਂ ਕੀਤੀਆਂ ਗਈਆਂ ਭਾਰਤ ਦੇ ਵਿੱਚ ਜਿਸ ਦੇ ਨਾਲ ਇੱਕ ਕੇਂਦਰੀ ਪੁਲਿਸ ਜਿਹੜੀ NIA ਦੇ ਰੂਪ ਵਿੱਚ ਤਿਆਰ ਕਰ ਲਈ ਗਈ ਆ, ਜਿਹੜੀ ਹੁਣ ਕਿਸੇ ਵੀ ਸੂਬੇ ਦੇ ਵਿੱਚ ਜਿਹੜੀ ਆ ਛਾਪੇਮਾਰੀ ਕਰਦੀ ਆ, ਉੱਥੋਂ ਦੇ ਵਸਨੀਕਾਂ ਤੇ ਕਾਰਵਾਈ ਕਰਦੀ ਆ। ਤੇ ਸਭ ਤੋਂ ਵੱਧ ਕਾਰਵਾਈ ਜਿਹੜੀ NIA ਦੀ ਆ ਉਹ ਘੱਟ ਗਿਣਤੀ ਜਿਹੜੀਆਂ ਕੌਮਾਂ ਨੇ, ਜਿਨ੍ਹਾਂ ਸੂਬਿਆਂ ਦੇ ਵਿੱਚ ਘੱਟ ਗਿਣਤੀ ਕੌਮਾਂ ਵਸਦੀਆਂ ਨੇ, ਉਹਨਾਂ ਨੂੰ ਟਾਰਗੇਟ ਕਰਨ ਲਈ, ਹਰਾਸ ਕਰਨ ਲਈ ਜਿਹੜੀ NIA ਦੀ ਵਰਤੋਂ ਕੇਂਦਰ ਵੱਲੋਂ ਕੀਤੀ ਜਾ ਰਹੀ ਆ। ਤਾਂ ਇਹਨਾਂ ਸਾਰੇ ਮਸਲਿਆਂ ਤੇ ਪੰਜਾਬ ਵਿੱਚ ਹੋਈਆਂ ਇਹਨਾਂ ਛਾਪੇਮਾਰੀਆਂ ਤੇ 31 ਥਾਵਾਂ ਤੇ ਪੰਜਾਬ ਵਿੱਚ ਬੀਤੇ ਇੱਕ ਦਿਨ ਪਹਿਲਾਂ ਜਿਹੜੀ ਆ ਛਾਪੇਮਾਰੀ ਕੀਤੀ ਗਈ ਆ। ਤੇ ਇਹਨਾਂ ਸਾਰੇ ਮਸਲਿਆਂ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹਾਜ਼ਰ ਰਹਿਣਗੇ ਅੱਜ ਦੇ ਪ੍ਰੋਗਰਾਮ ਵਿੱਚ ਟੀਵੀ 84 ਦੇ ਪੰਜਾਬ ਤੋਂ ਜਰਨਲਿਸਟ ਜੁਝਾਰ ਸਿੰਘ। ਤੇ ਜੁਝਾਰ ਸਿੰਘ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਸ਼ੋਅ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼ੋਅ ਦੇ ਵਿੱਚ ਸੱਦਾ ਦੇਣ ਲਈ। ਹਾਂਜੀ ਜੁਝਾਰ ਸਿੰਘ ਜੀ, ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿ ਕੀ ਹੁਣ ਤੱਕ ਜਿਹੜੀ ਰਿਪੋਰਟ ਆ ਮਿਲੀ ਆ, ਕਿੱਥੇ ਕਿੱਥੇ ਛਾਪੇਮਾਰੀਆਂ ਹੋਈਆਂ ਜਿਹੜੀਆਂ, ਜਿਹੜਾ ਰੀਸੈਂਟ ਹੁਣ ਇਹ ਦੌਰ ਚੱਲਿਆ ਹੈ ਛਾਪੇਮਾਰੀਆਂ ਦਾ NIA ਦੀਆਂ, ਤੇ ਮਤਲਬ ਹੁਣ ਤੱਕ ਦੀ ਕੀ ਗਰਾਊਂਡ ਰਿਪੋਰਟ ਆ? ਇਹ ਜਿਹੜੀਆਂ ਛਾਪੇਮਾਰੀਆਂ ਆ 1 ਅਗਸਤ ਨੂੰ NIA ਵੱਲੋਂ ਤੜਕਸਾਰ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਗਈ ਆ। ਤੇ NIA ਦੀਆਂ ਟੀਮਾਂ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਥਾਵਾਂ ਦੇ ਵਿੱਚ ਆਈ ਹੈ ਜਿੱਥੇ ਛਾਪੇਮਾਰੀ ਕੀਤੀ ਗਈ ਆ। ਸੋ ਇਹ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਮੁਕਤਸਰ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਸਮੇਤ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ 1 ਅਗਸਤ ਨੂੰ ਇਹ ਛਾਪੇਮਾਰੀ ਕੀਤੀ ਗਈ। ਇਹਦੇ ਵਿੱਚ ਜਿਹੜੀ ਗੱਲ ਸਭ ਤੋਂ ਉੱਭਰ ਕੇ ਸਾਹਮਣੇ ਆਈ ਉਹ ਹੈ ਕਿ ਖਾਲਸਾ ਏਡ ਦੇ ਦਫ਼ਤਰ ਤੇ ਖਾਲਸਾ ਏਡ ਦੇ ਗੋਦਾਮ, ਇਸ ਤੋਂ ਇਲਾਵਾ ਖਾਲਸਾ ਏਡ ਇੰਡੀਆ ਦੇ ਮੁਖੀ ਭਾਈ ਅਮਰਪ੍ਰੀਤ ਸਿੰਘ ਦੇ ਘਰ ਰੇਡ ਕੀਤੀ ਗਈ। ਉਸ ਦਿਨ ਉਹਨਾਂ ਦਾ ਜਨਮ ਦਿਨ ਵੀ ਸੀ। ਉਹਨਾਂ ਪ੍ਰੈਸ ਕਾਨਫਰੰਸ 'ਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਖੌਫਜ਼ਦਾ ਕੀਤਾ ਗਿਆ ਪਰਿਵਾਰ ਨੂੰ ਕਿ 5 ਵਜੇ ਜਦੋਂ ਗੇਟ ਖੜਕਾਇਆ ਜਾਂਦਾ ਤੇ ਬਾਹਰ NIA ਦੀ ਟੀਮ ਪੁਲਿਸ ਸਮੇਤ ਖੜੀ ਹੁੰਦੀ ਹੈ ਤੇ ਉਹਨਾਂ ਦੇ ਹੱਥ 'ਚ ਹੱਥ ਖੜੀਆਂ ਹੁੰਦੀਆਂ। ਸੋ ਸਾਰੇ ਜੀ ਜਿਹੜੇ ਕਮਰੇ 'ਚ ਉੱਥੇ ਬੰਦ ਕਰਕੇ ਇਕੱਲੇ ਕਮਰੇ ਦੀ ਤਲਾਸ਼ੀ ਲਈ ਜਾਂਦੀ ਆ। ਘਰ ਨੂੰ ਬਿਲਕੁਲ ਸੀਲ ਕਰ ਦਿੱਤਾ ਜਾਂਦਾ ਹੈ, ਨਾ ਕਿਸੇ ਨੂੰ ਅੰਦਰ ਆਉਣ ਦਿੱਤਾ ਜਾਂਦਾ, ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾਂਦਾ। ਸੋ ਇਹਦੇ ਨਾਲ ਜਿਹੜੇ ਬੈਂਕ ਖਾਤਿਆਂ ਦੀ ਡਿਟੇਲਸ, ਲੈਪਟਾਪ, ਫੋਨ ਆ ਜਿਹੜੇ ਉਹ ਸਾਰੇ ਜ਼ਬਤ ਕਰ ਲਏ ਜਾਂਦੇ ਆ। ਵੀ ਕਿਸੇ ਵੀ ਤਰ੍ਹਾਂ ਦੀ ਅਗਲੇ ਦੀ ਪ੍ਰਾਈਵੇਸੀ ਦਾ ਧਿਆਨ ਨਹੀਂ ਰੱਖਿਆ ਜਾਂਦਾ, ਕੋਈ ਅਗਾਊਂ ਨੋਟਿਸ ਨਹੀਂ ਇਹਦੇ ਵਿੱਚ ਕੱਢਿਆ ਗਿਆ। ਤੇ ਇਹੀ ਪੈਟਰਨ ਹਰ ਥਾਂ ਤੇ ਜਿਹੜਾ ਰੇਡ ਕੀਤੀ ਗਈ ਆ ਉੱਥੇ ਅਪਣਾਇਆ ਗਿਆ। ਸੋ ਇਸ ਤੋਂ ਪਹਿਲਾਂ ਹੋਰ ਖਾਸ ਤੌਰ ਤੇ ਜਿਵੇਂ ਖਾਲਸਾ ਏਡ ਦਾ ਤਾਂ ਕਾਫੀ ਚਰਚਿਤ ਰਿਹਾ ਆ, ਇੱਕ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਏਡ ਦੀ ਆਰਗੇਨਾਈਜੇਸ਼ਨ ਆ ਤੇ ਉਹਨਾਂ ਦੇ ਉੱਤੇ ਜਿਹੜੀ ਰੇਡ ਵੱਜੀ ਆ। ਇਸ ਤੋਂ ਇਲਾਵਾ ਮਤਲਬ ਜਿਹੜੀ ਸਟੇਟਮੈਂਟ NIA ਦੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਕੇਂਦਰ ਬਿੰਦੂ ਹੈ ਸਾਰੀ ਕਾਰਵਾਈ ਦਾ ਉਹ UK ਦੀ ਐਮਬੈਸੀ ਦੇ ਉੱਤੇ ਜਿਹੜਾ ਸਿੱਖਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ,
ਉਸ ਕੇਸ ਦੇ ਸਬੰਧ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ। ਤਾਂ ਮਤਲਬ ਹੋਰ ਕਿਹਨਾਂ ਲੋਕਾਂ ਦੇ ਜਾਂ ਮਤਲਬ ਕਿਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਰੇਡਾਂ ਮਾਰੀਆਂ ਗਈਆਂ, ਕਿਉਂਕਿ 31 ਥਾਵਾਂ ਤੇ ਰੇਡਾਂ ਦਾ ਜ਼ਿਕਰ ਆ ਪਰ ਜਾਣਕਾਰੀ ਕੋਈ ਖੁੱਲ ਕੇ ਸਾਹਮਣੇ ਨਹੀਂ ਆਈ ਕਿ ਐਕਟਿਵਿਸਟ ਜਾਂ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਆ। ਵੇਖੋ ਇਹ ਜਿਹੜੀ ਰੇਡ ਮਾਰਨ ਦਾ ਕਾਰਨ ਬਾਅਦ ਜੋ ਇਹਨਾਂ ਨੇ ਆਪਣਾ ਅਫੀਸ਼ੀਅਲ ਪ੍ਰੈਸ ਨੋਟ ਟਵਿੱਟਰ ਦੇ ਹੈਂਡਲ ਦੇ ਉੱਪਰ NIA ਨੇ ਪਾਇਆ ਆ, ਉਹਦੇ 'ਚ ਇਹ ਦੱਸਿਆ ਗਿਆ ਕਿ 19 ਮਾਰਚ, ਕਿਉਂਕਿ 18 ਮਾਰਚ ਨੂੰ ਜਿਹੜਾ ਪੰਜਾਬ 'ਚ ਕ੍ਰੈਕਡਾਊਨ ਹੁੰਦਾ ਹੈ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ, ਸੋ ਉਹਦੇ ਰਿਸਪੌਂਸ ਦੇ ਵਿੱਚ 19 ਮਾਰਚ ਨੂੰ ਬ੍ਰਿਟਿਸ਼ ਦੇ ਵਿੱਚ ਜਿਹੜਾ ਹਾਈ ਕਮਿਸ਼ਨ ਆ ਭਾਰਤ ਦਾ, ਉਹਦੇ ਬਾਹਰ ਸਿੱਖ ਰੋਸ ਪ੍ਰਦਰਸ਼ਨ ਕਰਦੇ ਆ। ਸੋ ਉੱਥੇ ਇਲਜ਼ਾਮ ਇਹ ਲਾਇਆ ਗਿਆ ਕਿ ਉੱਥੇ ਜਿੱਥੇ ਭਾਰਤ ਦਾ ਤਿਰੰਗਾ ਝੰਡਾ ਆ ਉਹਦਾ ਅਪਮਾਨ ਕਰਨ ਦਾ ਇਲਜ਼ਾਮ ਆ। ਉਸ ਤੋਂ ਇਲਾਵਾ ਕਿ ਉੱਥੇ ਹਾਈ ਕਮਿਸ਼ਨਰ ਦੇ ਜਿਹੜੇ ਉੱਥੇ ਆਫਿਸ ਦੇ ਵਿੱਚ ਕਰਿੰਦੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹਮਲਾ ਕੀਤਾ ਗਿਆ। ਸੋ ਇਹ ਜਿਹੜਾ ਬੁਨਿਆਦ ਆ ਇਸ ਸਾਰੀ ਰੇਡ ਦੀ। ਤੇ ਜਿਹੜੀ ਗੱਲ ਆ ਕਿ ਇਹਦੇ ਵਿੱਚ ਖੁੱਲ ਕੇ ਹਜੇ ਤੱਕ ਡਿਟੇਲਾਂ ਸਾਹਮਣੇ ਨਹੀਂ ਆ ਰਹੀਆਂ, ਤਾਂ ਜਿੰਨਾ ਕੁ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਲੋਕ ਹਜੇ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਇੱਕ ਡਰ ਪਾਇਆ ਗਿਆ ਆ, ਦੂਸਰਾ ਤਰੀਕਾਂ ਦਿੱਤੀਆਂ ਗਈਆਂ। ਸੋ ਲੋਕ ਇਹ ਕਹਿੰਦੇ ਆ ਕਿ ਆਪਾਂ ਇੰਨੀ ਤਰੀਕ ਨੂੰ ਜਾਣ ਤੋਂ ਬਾਅਦ ਹੀ ਇਹਦੇ ਬਾਰੇ ਦੱਸਾਂਗੇ। ਸੋ ਇੱਕ ਤਾਂ ਇਹਨਾਂ ਦੇ ਖਾਲਸਾ ਏਡ ਦੇ ਦਫ਼ਤਰ ਤੇ ਉਹਨਾਂ ਦੇ ਜਿਹੜੇ ਇੱਥੇ ਦੇ ਇੰਡੀਆ ਦੇ ਮੁਖੀ ਆ ਉਹਨਾਂ ਦੇ ਘਰ ਤੇ ਹੋਰ ਉਹਨਾਂ ਦੇ ਗੋਦਾਮਾਂ 'ਚ ਕੀਤੀ ਗਈ ਰੇਡ। ਇਹਦੇ ਤੋਂ ਇਲਾਵਾ ਇੱਕ ਕੇਸ ਆ ਜਿਹੜਾ ਸਾਹਮਣੇ ਆਇਆ, ਜਿਹੜੇ ਕਿ ਕੈਮਰੇ ਕੀ ਜਿਨ੍ਹਾਂ ਨੇ ਗੱਲ ਕੀਤੀ ਹੈ, ਹਿੰਦੁਸਤਾਨ ਟਾਈਮਸ ਨੂੰ ਆਪਣੀ ਰਿਪੋਰਟ ਕਰਵਾਈ ਹੈ ਉਹਨਾਂ ਨੇ, ਉਹ ਸੋਨੀ ਕੌਰ ਦਾ ਕੇਸ ਆ, ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਦੇ ਵਿੱਚ। ਉਹਨਾਂ ਦੇ ਪਤੀ ਜਸਵਿੰਦਰ ਸਿੰਘ ਜੋ ਕੁਝ ਸਮਾਂ ਪਹਿਲਾਂ ਚੜ੍ਹਾਈ ਕਰ ਗਏ ਸੀ, ਉਹ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾਂ ਦੇ ਵੀ ਕਰੀਬੀ ਰਹੇ ਆ। ਸੋ ਉਹਨਾਂ ਦੇ ਬੱਚੇ ਇੰਗਲੈਂਡ ਵਿੱਚ ਗਏ ਪਿਛਲੇ ਸਮੇਂ ਦੇ ਵਿੱਚ, ਤੇ NIA ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਹ ਦੋਵੇਂ ਬੱਚੇ ਆ ਜਿਹੜੇ ਉਹ 19 ਮਾਰਚ ਵਾਲੇ ਜਿਹੜੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ। ਸੋ ਰੇਡ ਕੀਤੀ ਗਈ ਆ ਤੇ ਉਹਨਾਂ ਦੇ ਘਰੋਂ ਜਿਹੜਾ ਆ ਜੋ ਵੀ ਡੇਟਾ ਜ਼ਬਤ ਕੀਤਾ ਗਿਆ। ਨਾਲ ਇਹ ਵੀ ਕਿਹਾ ਗਿਆ ਕਿ 37 ਜਿੰਦਾ ਕਾਰਤੂਸ ਵੀ ਉਹਨਾਂ ਕੋਲੋਂ ਮਿਲੇ ਆ, ਜਿਹਦੇ ਉੱਪਰ ਉਹਨਾਂ ਬੱਚਿਆਂ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਕੋਲ ਲਾਇਸੈਂਸੀ ਹਥਿਆਰ ਸੀ ਜਿਹੜੇ ਉਹਨਾਂ ਦੀ ਮੌਤ ਤੋਂ ਬਾਅਦ ਵੇਚ ਦਿੱਤੇ ਗਏ, ਪਰ ਗੋਲੀਆਂ ਜਿਹੜੀਆਂ ਉਹ ਨਹੀਂ ਕਿਸੇ ਨੇ ਖਰੀਦੀਆਂ, ਉਹ ਉਹਨਾਂ ਦੇ ਘਰੇ ਪਈਆਂ ਸਨ। ਸੋ ਇੱਕ ਕੇਸ ਇਹ ਸਾਹਮਣੇ ਆਇਆ। ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਵਿੱਚ ਕਈ ਕਾਰੋਬਾਰੀ ਨੇ ਜਿਨ੍ਹਾਂ ਦਾ ਆਪਣਾ ਆਪ ਦਾ ਬਿਜ਼ਨਸ ਆ, ਸੋ ਉਹਨਾਂ ਦੇ ਉੱਪਰ ਵੀ ਜਿਹੜੀਆਂ ਆ ਇਹ ਰੇਡਾਂ ਹੋਈਆਂ। ਖਾਸ ਜਿਹੜਾ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਇੱਥੋਂ ਬਾਹਰ ਗਏ ਨੇ ਤੇ ਉੱਥੇ ਵੀ ਸਰਗਰਮ ਰਹਿੰਦੇ ਨੇ, ਜਿਹੜੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਬੁਲੰਦ ਆਵਾਜ਼ ਦੇ ਵਿੱਚ, ਉਹਨਾਂ ਦੇ ਨਾਲ ਲਿੰਕ ਜੋੜ ਕੇ ਜਿਹੜਾ ਆ ਇੱਥੇ ਟੈਰਰਾਈਜ਼ ਕਰਨ ਦੀ ਕਹਿ ਸਕਦੇ ਹਾਂ ਕਿ ਰੇਡਾਂ ਦੇ ਥਰੂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਜੀ ਆਰ ਸਿੰਘ, ਇੱਕ ਇਹ ਵੀ ਗੱਲ ਪਿਛਲੇ ਇੱਕ ਪੈਟਰਨ ਸਾਹਮਣੇ ਆ ਰਿਹਾ ਇਹ ਸਾਰੀ ਕਾਰਵਾਈ ਦੇ ਵਿੱਚ ਕਿ ਜਿਹੜਾ ਡਿਜੀਟਲ ਜਿੰਨਾ ਕੰਟੈਂਟ ਆ ਕਿ ਜਿਹੜਾ ਇੱਕ ਰਾਬਤਾ ਆ, ਮਤਲਬ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾਂਦਾ ਆ ਇਲੈਕਟ੍ਰੋਨਿਕ ਡਿਵਾਈਸਿਸ ਨੂੰ, ਉਹਦੇ ਵਿੱਚ ਆਧਾਰ ਬਣਾਇਆ ਜਾਂਦਾ ਆ ਫੇਸਬੁੱਕ ਪੋਸਟਾਂ ਨੂੰ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਗਈ ਕੋਈ ਵੀ ਗੱਲਬਾਤ ਨੂੰ, ਜੋ ਕਿ ਫਰੀडम ਆਫ ਐਕਸਪ੍ਰੈਸ਼ਨ ਦੇ ਅਧੀਨ ਵੀ ਆਉਂਦੀ ਆ। ਲੋਕ ਆਪਣੇ ਨਾਲ ਹੋਏ ਧੱਕਿਆਂ ਦੀ, ਆਪਣੇ ਨਾਲ ਹੋਏ ਜ਼ੁਲਮਾਂ ਦੀ ਗੱਲ ਸਾਰੀ ਦੁਨੀਆ 'ਚ ਕਰਦੇ ਨੇ। ਪਰ ਜਦੋਂ ਮਤਲਬ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿੱਥੇ ਇੱਕ ਪਾਸੇ ਤਾਂ ਜਿਹੜੇ ਹਿੰਦੂਤਵੀ ਜਥੇਬੰਦੀਆਂ ਦੇ ਲੋਕ ਨੇ ਉਹ ਭਾਵੇਂ ਕੇਸ ਦਰਜ ਹੋਣ ਦੇ ਬਾਵਜੂਦ ਸ਼ਰੇਆਮ ਉਹਨਾਂ ਦਾ ਜਿਹੜਾ ਕੰਟੈਂਟ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਵਾਇਰਲ ਵੀ ਹੁੰਦਾ ਆ, ਉਹ ਲਗਾਤਾਰ ਪੋਸਟ ਵੀ ਕਰਦੇ ਨੇ ਤੇ ਦੰਗੇ ਵੀ ਭੜਕਾਉਂਦੇ ਨੇ, ਹਿੰਸਾ ਵੀ ਕਰਾਉਂਦੇ ਨੇ। ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਜਦੋਂ ਆਪਣੇ ਜਜ਼ਬਾਤਾਂ ਨੂੰ ਪੇਸ਼ ਕਰਦੇ ਆ, ਭਾਵੇਂ ਆਪਣੇ ਨਾਲ ਹੋਏ ਧੱਕਿਆਂ ਦੀ ਗੱਲ, ਆਪਣੇ ਨਾਲ ਹੋਏ ਜੈਨੋਸਾਈਡ ਦੀ ਗੱਲ ਕਰਦੇ ਆ, ਤਾਂ ਉਹਨਾਂ ਦੀਆਂ ਇਹਨਾਂ ਪੋਸਟਾਂ ਨੂੰ ਆਧਾਰ ਬਣਾ ਕੇ ਕਾਰਵਾਈ ਕੀਤੀ ਜਾਂਦੀ ਹੈ। ਦੂਜਾ ਇਹ ਵੀ ਸਾਹਮਣੇ ਆ ਰਿਹਾ ਕਿ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤਾਤ ਲੋਕ ਸਿੱਖ ਨਸਲਕੁਸ਼ੀ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਗਏ ਆ ਆਪਣੇ ਬਚਾਅ ਲਈ ਵੀ ਜਾਂ ਆਪਣੇ ਪਰਿਵਾਰਾਂ ਨੂੰ ਲੈ ਕੇ, ਤੇ ਉਹਨਾਂ ਦੇ ਪਿੱਛੇ ਪਰਿਵਾਰ ਪੰਜਾਬ 'ਚ ਨੇ ਤਾਂ ਪੈਸੇ ਦਾ ਕਾਫੀ ਆਦਾਨ ਪ੍ਰਦਾਨ ਹੁੰਦਾ ਆ। ਤਾਂ ਉਸ ਚੀਜ਼ ਨੂੰ ਵੀ ਜਿਵੇਂ ਟਾਰਗੇਟ ਕੀਤਾ ਜਾ ਰਿਹਾ ਵੀ ਤੁਸੀਂ ਬਾਹਰੋਂ ਤੁਹਾਨੂੰ ਜਿਹੜਾ ਮਦਦ ਪੰਜਾਬ ਨੂੰ ਪਹੁੰਚਦੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਕਿਸਾਨ ਸੰਘਰਸ਼ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਉਸ ਮਦਦ ਨੂੰ ਰੋਕਣ ਦੇ ਲਈ ਜਿਹੜਾ ਆ ਉਹ NIA ਸਰਗਰਮ ਆ ਕਿ ਕਿਸੇ ਤਰ੍ਹਾਂ ਇਹ ਦਬਾਅ ਵਿਦੇਸ਼ਾਂ 'ਚ ਵੀ ਬਣਾਇਆ ਜਾਵੇ ਤੇ ਪੰਜਾਬ ਦੇ ਵਿੱਚ ਵੀ ਕਿ ਜਿਹੜਾ ਇਹ ਇੱਕ ਮਦਦ ਆ ਪੰਜਾਬ ਨੂੰ ਪਹੁੰਚਦੀ ਵਿਦੇਸ਼ਾਂ ਤੋਂ ਪੈਸੇ ਦੇ ਰੂਪ ਦੇ ਵਿੱਚ ਉਹ ਰੋਕੀ ਜਾ ਸਕੇ। ਤਾਂ ਤੁਹਾਨੂੰ ਕੀ ਲੱਗ ਰਿਹਾ ਵੀ ਇਸ ਕਾਰਵਾਈ ਦੇ ਵਿੱਚ ਵੀ ਇਹ ਦੋਵੇਂ ਜਿਹੜੇ ਫੈਕਟਰ ਨੇ ਉਹ ਕੰਮ ਕਰ ਰਹੇ ਆ? ਬਿਲਕੁਲ ਜੀ, ਇਸ ਵਾਰ ਦੀਆਂ ਰੇਡਾਂ ਇਸ ਕਰਕੇ ਹਾਈਲਾਈਟ ਹੋਈਆਂ ਕਿਉਂਕਿ ਇਹਦੇ ਵਿੱਚ ਖਾਲਸਾ ਏਡ ਨੂੰ ਜਿਹੜਾ ਸਿੱਧੇ ਰੂਪ 'ਚ ਇਨਵੋਲਵ ਕੀਤਾ ਗਿਆ। ਜਦੋਂ ਕਿ 17 ਜੂਨ ਤੇ 5 ਮਈ ਪਿਛਲੇ 2 ਮਹੀਨਿਆਂ ਦੇ ਵਿੱਚ ਲਗਾਤਾਰ ਰੇਡਾਂ ਹੋਈਆਂ ਨੇ, ਉਦੋਂ ਵੀ 10 ਤੋਂ ਵੱਧ ਥਾਵਾਂ ਦੇ ਉੱਤੇ, ਤੇ ਜਿਹੜੇ ਮਈ ਮਹੀਨੇ ਦੇ ਵਿੱਚ ਵੀ ਕਾਫੀ ਥਾਵਾਂ ਦੇ ਉੱਪਰ ਰੇਡਾਂ ਹੋਈਆਂ, ਤਾਂ ਉੱਥੇ 10-15 ਹਜ਼ਾਰ ਦੀ ਟ੍ਰਾਂਜੈਕਸ਼ਨ ਦੇ ਉੱਪਰ ਵੀ ਜਿਹੜੇ ਆ ਉਹਦੀ ਇਨਕੁਆਇਰੀ ਕੀਤੀ ਗਈ ਤੇ ਉਸ ਟ੍ਰਾਂਜੈਕਸ਼ਨ ਦੇ ਸੰਬੰਧ ਦੇ ਵਿੱਚ ਦਿੱਲੀ ਬੁਲਾਇਆ ਗਿਆ।
ਸੋ ਇਹ ਕੰਮ ਕਿਸਾਨ ਅੰਦੋਲਨ ਦੇ ਸਮੇਂ ਜਦੋਂ ਇੱਕ ਸੈਲਫ ਫਾਈਨਾਂਸ ਸਿਸਟਮ ਜਿਹੜਾ ਸਿੱਖਾਂ ਦਾ ਉਹ ਇਹ ਹੁਣ ਤੋਂ ਨਹੀਂ ਹੈ, ਗੁਰੂ ਕਾਲ ਦੇ ਸਮੇਂ ਤੋਂ ਹੀ ਹੈ। ਜਦੋਂ ਪਾਤਸ਼ਾਹ ਨੇ ਦਸਵੰਧ ਕੱਢਣ ਦਾ ਹੁਕਮ ਦਿੱਤਾ ਹੈ ਤਾਂ ਸਿੱਖ ਜਿਹੜੀ ਆਪਦੀ ਕਿਰਤ ਕਮਾਈ ਕਰਦਾ ਹੈ ਤਾਂ ਉਹਦੇ ਵਿੱਚੋਂ ਆਪਦਾ 10ਵਾਂ ਹਿੱਸਾ, ਚਾਹੇ ਉਹ ਪੰਥ ਦੇ ਕਾਰਜ ਹੋਣ ਚਾਹੇ ਉਹ ਸਮਾਜ ਦਾ ਭਲਾ ਹੋਵੇ, ਉਹਦੇ ਲਈ ਕੱਢਦਾ ਆ। ਸੋ ਉਹਦੇ ਸੁਭਾਅ ਦਾ ਹਿੱਸਾ ਆ। ਤਾਂ ਇਹਦਾ ਪ੍ਰਤੱਖ ਰੂਪ ਵਿਆਪਕ ਪੱਧਰ ਤੇ ਉਦੋਂ ਵੇਖਣ ਨੂੰ ਮਿਲਿਆ ਜਦੋਂ ਇੱਥੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਵੱਲੋਂ ਪਾਸ ਕੀਤੇ 3 ਕਾਨੂੰਨਾਂ ਦੇ ਖਿਲਾਫ ਸੰਘਰਸ਼ ਵਿੱਢਿਆ। ਸੋ ਉੱਥੇ ਸਰਕਾਰ ਨੂੰ ਇਹ ਸੀ ਕਿ ਇਹ ਸੰਘਰਸ਼ ਜਿਹੜਾ ਲੰਮਾ ਸਮਾਂ ਸਰਵਾਈਵ ਨਹੀਂ ਕਰ ਸਕਦਾ। ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਕਿਸਾਨਾਂ ਨੂੰ ਇਹ ਸੀ, ਕਿਉਂਕਿ ਉਹ ਅੱਗੇ ਕਰ ਚੁੱਕੇ ਨੇ ਇਦਾਂ ਦੇ ਪ੍ਰਦਰਸ਼ਨ ਜਿਹੜੇ ਕਿ ਕਦੀ ਕਾਮਯਾਬ ਨਹੀਂ ਹੋਏ। ਸੋ ਉਹਨੂੰ 1.5 ਸਾਲ ਚਲਾਉਣਾ ਤੇ ਉਨੀ ਹੀ ਸਟਰੈਂਥ ਦੇ ਨਾਲ ਚਲਾਉਣਾ। ਉੱਥੇ ਇਸ ਚੀਜ਼ ਦੀ ਪਰਖ ਹੋਈ ਕਿ ਜਿਹੜੇ ਸਿੱਖ ਆ ਉਹ ਆਪਦੇ ਸੈਲਫ ਫਾਈਨਾਂਸ ਸਿਸਟਮ ਦੇ ਥਰੂ ਜਿਹੜਾ ਉਹਨਾਂ ਦਾ ਦਸਵੰਧ ਕੱਢਣ ਦਾ ਜਿਹੜਾ ਉਹਨਾਂ ਦਾ ਸੁਭਾਅ ਆ, ਉਹਦੇ ਨਾਲ ਲੜਾਈ ਕਿੰਨੀ ਵੀ ਲੰਮੀ ਲੜ ਸਕਦੇ ਆ। ਸੋ ਉਸ ਸਮੇਂ ਵੀ ਖਾਲਸਾ ਏਡ ਨੂੰ ਜਿਹੜਾ ਆ ਉਹ 2021 ਦੇ ਵਿੱਚ ਵੀ ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ ਦੇ ਰਡਾਰ ਤੇ ਖਾਲਸਾ ਏਡ ਆਈ ਸੀ ਤੇ ਉਦੋਂ ਵੀ ਉਹਦੀਆਂ ਕਈ ਕੰਮਾਂ ਦੇ ਉੱਪਰ ਕਿੰਤੂ ਪਰੰਤੂ ਕੀਤਾ ਗਿਆ ਸੀ। ਸੋ ਉਸ ਤੋਂ ਬਾਅਦ ਜਿਹੜਾ ਹੁਣ ਦੂਸਰਾ ਵਾਕਾ ਵੱਡਾ ਪੰਜਾਬ 'ਚ ਹੋਇਆ ਕਿ ਹੜ੍ਹ ਆਏ ਨੇ। ਸਮੇਂ ਤੋਂ ਪਹਿਲਾਂ ਬਰਸਾਤਾਂ ਹੋਣ ਕਰਕੇ ਕੁਝ ਡੈਮਾਂ ਦੀ ਮਿਸਮੈਨੇਜਮੈਂਟ ਕਾਰਨ ਜਿਹੜੇ ਇੱਕਦਮ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਆਏ। ਸੋ ਉੱਥੇ ਗਵਰਨਮੈਂਟ ਵੱਲੋਂ ਜਿਹੜੀ ਰਾਹਤ ਪਹੁੰਚਣੀ ਆ, ਕੋਈ ਬਿਲਕੁਲ ਥੋੜੀ ਕਹਿ ਸਕਦੇ, ਨਾਮ ਮਾਤਰ ਕਹਿ ਸਕਦੇ ਤੇ ਕਈ ਜਗ੍ਹਾ ਬਿਲਕੁਲ ਨਹੀਂ ਪਹੁੰਚੀ। ਪਰ ਲੋਕਾਂ ਦੇ ਸੁਭਾਅ 'ਚ ਇਹ ਤਬਦੀਲੀ ਆਈ ਕਿ ਉਹਨਾਂ ਵੱਲੋਂ ਸਰਕਾਰ ਕੋਲੋਂ ਮੰਗ ਰੱਖਣ ਦੀ ਥਾਂ ਤੇ ਉਹਨਾਂ ਨੇ ਖੁਦ ਆਪਦੇ ਟਰੈਕਟਰ ਜਿਹੜੇ ਆ ਤੋਰੇ ਆ। ਉਹ ਪੰਜਾਬ ਦੇ ਉਹ ਇਲਾਕੇ ਜਿਹੜੇ ਸੁੱਕੇ ਨੇ, ਜਿਹੜੇ ਹੜ੍ਹਾਂ ਦੀ ਮਾਰ ਤੋਂ ਬਚੇ ਨੇ, ਉੱਥੋਂ ਲੋਕ ਆਪਦੇ ਸੰਦ ਲੈ ਕੇ ਉਹਨਾਂ ਹੜ੍ਹ ਪੀੜਤ ਇਲਾਕਿਆਂ 'ਚ ਪਹੁੰਚੇ ਆ। ਹਾਲੇ ਵੀ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਤੇ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਹਜ਼ਾਰਾਂ ਟਰੈਕਟਰ ਪੰਜਾਬ 'ਚ ਬਾਹਰੋਂ ਆ ਕੇ ਉੱਥੇ ਕੰਮ ਕਰ ਰਹੇ। ਕੋਈ ਬੰਨ ਬਣ ਰਿਹਾ, ਕੋਈ ਪਸ਼ੂਆਂ ਦਾ ਚਾਰਾ ਲੈ ਕੇ ਆ ਰਿਹਾ। ਸੋ ਆਪਣਾ ਜਿਹੜਾ ਸਰਵਾਈਵਲ ਆ ਸਿੱਖਾਂ ਦਾ, ਉਹ ਵੀ ਇੱਕ ਕਿਸਮ ਦਾ ਸੈਲਫ ਫਾਈਨਾਂਸਡ ਹੀ ਹੈ ਕਿ ਜਿਹੜਾ ਉਹ ਆਪਦਾ ਦਸਵੰਧ ਕੱਢਣ ਵਾਲੀ ਉਹਨਾਂ ਦੀ ਬਿਰਤ ਆ, ਉਹ ਹੁਣ ਉਹਨਾਂ ਨੇ ਆਪ ਦੇ ਲੋਕਾਂ ਦੇ ਵਰਤੀ ਹੈ ਇੱਥੇ ਬਿਪਤਾ ਦੀ ਘੜੀ ਦੇ ਵਿੱਚ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਸੇ ਵੀ ਸਟੇਟ ਵਾਸਤੇ ਜਿਹੜੇ ਆ, ਮੈਨੂੰ ਲੱਗਦਾ ਹੈ ਕਿ ਜਿਹੜੀ ਰਿਪਰੈਸ਼ਨ ਕਰਦੀ ਹੈ ਲੋਕਾਂ ਤੇ, ਜਿੰਨੇ ਉਹਨਾਂ ਦੇ ਸਰੋਤ ਲੁੱਟੇ ਹੋਣ, ਜਿਹੜਾ ਉਹਨਾਂ ਦੇ ਸਰਵਾਈਵਲ ਵਾਸਤੇ ਸਰਵਾਈਵਲ ਦੇ ਅੱਗੇ ਇੱਕ ਸਵਾਲੀਆ ਚਿੰਨ੍ਹ ਲਾ ਰਹੀ ਹੋਵੇ, ਸੋ ਇਹ ਲੋਕਾਂ ਵੱਲੋਂ ਆਪ ਖੜੇ ਹੋ ਜਾਣਾ ਉਹ ਕਿਤੇ ਨਾ ਕਿਤੇ ਰੜਕਦਾ ਆ। ਸੋ ਉਹ ਜਿਹੜਾ ਸਾਰਾ ਸਿਸਟਮ ਇੱਕ ਬਣਿਆ ਹੋਇਆ ਹੈ ਸਿੱਖਾਂ ਦਾ, ਚਾਹੇ ਉਹ ਸਿੱਖ ਇੱਥੇ ਵੈਲ ਸੈਟਲ ਨੇ ਚਾਹੇ ਉਹ ਬਾਹਰ ਨੇ, ਉਹ ਆਪਦੇ ਜਿਹੜੇ ਗਰੀਬ ਸਿੱਖ ਨੇ ਉਹਨਾਂ ਦੀ ਬਾਹ ਫੜਨ ਵਾਸਤੇ ਅੱਗੇ ਆ ਰਹੇ ਨੇ, ਜਿਹੜੀ ਕਿ ਪਿਛਲੇ 3-4 ਸਾਲਾਂ ਦੇ ਵਿੱਚ ਇੱਕ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਆ। ਸੋ ਉਹਨੂੰ ਤੋੜਨ ਵਾਸਤੇ, ਹਾਲਾਂਕਿ ਨਾਮ ਤਾਂ ਉਹਨੂੰ ਇਹ ਦਿੱਤਾ ਜਾ ਰਿਹਾ ਕਿ ਜਿਹੜੀ ਐਂਟੀ ਇੰਡੀਆ ਕਾਰਵਾਈਆਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਹੁੰਦੀਆਂ ਆ ਜਾਂ ਇੰਡੀਆ 'ਚ ਹੋ ਰਹੀਆਂ ਆ, ਉਹਨਾਂ ਨੂੰ ਇਹ ਜਿਹੜੀਆਂ ਇਹੋ ਜਿਹੀਆਂ NGOs ਦੇ ਥਰੂ ਫੰਡਿੰਗ ਕੀਤੀ ਜਾ ਰਹੀ ਆ, ਫੋਰਮ ਤੋਂ ਫੰਡਿੰਗ ਕੀਤੀ ਜਾ ਰਹੀ ਆ। ਪਰ ਇਮਾਨਦਾਰੀ ਦੇ ਨਾਲ ਜੇ ਸਰਕਾਰ ਇਹਦੇ ਉੱਪਰ ਆਪਦਾ ਪੱਖ ਰੱਖੇ, ਸਿੱਖ ਆਪਦਾ ਪੱਖ ਰੱਖਣ, ਤਾਂ ਉਹ ਇਹ ਹੈ ਕਿ ਸਿੱਖ ਆਪਦਾ ਦਸਵੰਧ ਕੱਢਦੇ ਆ ਤੇ ਉਹ ਦਸਵੰਧ ਜਿੱਥੇ ਲੋੜ ਪੈਂਦੀ ਉਹ ਭੇਜਦੇ ਆ। ਸੋ ਉਸ ਇੱਕ ਜਿਹੜਾ ਸਰਕਲ ਬਣਿਆ ਹੋਇਆ ਆ ਉਹਦੇ ਉੱਪਰ ਕ੍ਰੈਕਡਾਊਨ ਅਸੀਂ ਇਹਨੂੰ ਕਹਿ ਸਕਦੇ ਇਹਨਾਂ ਰੇਡਾਂ ਨੂੰ, ਕਿ ਜਿੱਥੇ ਇਹ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦੇਸ਼ਾਂ 'ਚ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਭਾਰਤ ਦੇ ਰਿਪਰੈਸ਼ਨ ਦੇ ਖਿਲਾਫ, ਉਹ ਲਿੰਕਾਂ ਦੇ ਨਾਲ ਨਾਲ ਆਮ ਲੋਕ ਜਿੱਥੇ ਸੇਵਾ ਕਰ ਰਹੇ ਨੇ, ਸੇਵਾ ਭਾਵ ਦੇ ਨਾਲ ਕਿਤੇ ਕਿਸੇ ਨੂੰ ਮਦਦ ਪਹੁੰਚਾ ਰਹੇ ਨੇ, ਉਹਦੇ ਉੱਪਰ ਵੀ ਕਹਿ ਸਕਦੇ ਹਾਂ ਕਿ ਇਹ ਕਾਰਵਾਈ ਅਸਰ ਪਾ ਸਕਦੀ ਹੈ। ਬਿਲਕੁਲ ਜੀ ਹਾਰ ਸਿੰਘ, ਮਤਲਬ ਇਹ ਤਾਂ ਜਿਹੜਾ ਇੱਕ ਵੱਡਾ, ਕਿਉਂਕਿ ਜਿਹੜਾ ਇੱਕ ਸਿੱਖ ਜੁਝਾਰੂਆਂ ਦਾ ਇੱਕ ਜਥਾ ਆ, ਉਹਨਾਂ ਵੱਲੋਂ ਵੀ ਬਿਆਨ ਜਿਹੜਾ ਆਇਆ ਆ ਕਿ ਇਹ ਜਿਹੜੀ 18 ਮਾਰਚ ਦੀ ਗ੍ਰਿਫਤਾਰੀ ਸੀ ਤਾਂ ਅਮਰਤਪਾਲ ਸਿੰਘ ਹੋਰਾਂ ਦੀ, ਤਾਂ ਉਸ ਤੋਂ ਬਾਅਦ ਜਿਹੜਾ ਇੱਕ ਰੁਝਾਨ ਚੱਲਿਆ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਦਾ, ਉਸੇ ਦਾ ਅਗਲਾ ਪੜਾਅ ਉਹ ਦੱਸ ਰਹੇ ਨੇ ਕਿ ਜਿਹੜੀ ਇਹ ਕਾਰਵਾਈ NIA ਦੀ ਹੈਗੀ ਆ। ਤੇ ਇਸ ਤੋਂ ਇਲਾਵਾ ਜੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਜਿਹੜੀ ਆ ਉਸ ਵੱਲੋਂ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਖਲ ਅੰਦਾਜ਼ੀ ਇਸ ਕੇਂਦਰ ਸਰਕਾਰ ਦੀ ਜਿਹੜੀ ਕਾਰਵਾਈ ਆ ਪੰਜਾਬ ਦੇ ਵਿੱਚ ਹੋ ਰਹੀ, ਵੀ NIA ਡਾਇਰੈਕਟਲੀ ਜਿਹੜਾ ਆ ਉਹ ਕਾਰਵਾਈਆਂ ਕਰ ਰਹੀ ਆ ਪੰਜਾਬ ਦੇ ਨਾਗਰਿਕਾਂ ਦੇ ਉੱਤੇ, ਪੰਜਾਬ ਦੇ ਜਿਹੜੇ ਵਸਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਦਿੱਲੀ ਤੋਂ ਆ ਕੇ ਜਿਹੜੀ ਇੱਕ ਸਪੈਸ਼ਲ ਪੁਲਿਸ ਫੋਰਸ ਆ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਆ, ਤਾਂ ਕੀ ਪੰਜਾਬ ਦੀ ਜਿਹੜੀ ਪੋਲੀਟੀਕਲ ਕਲਾਸ ਆ, ਭਾਵੇਂ ਉਹ ਸਰਕਾਰ ਹੋਵੇ ਭਾਵੇਂ ਉਹ ਵਿਰੋਧੀ ਧਿਰਾਂ ਹੋਣ, ਕਿਸੇ ਵੱਲੋਂ ਕੋਈ ਵੀ ਰਿਐਕਸ਼ਨ, ਤਿੱਖਾ ਰਿਐਕਸ਼ਨ ਨਜ਼ਰ ਨਹੀਂ ਆ ਰਿਹਾ, ਤਾਂ ਪੰਜਾਬ ਦੇ ਵਿੱਚ ਪੋਲੀਟੀਕਲ ਸਿਚੁਏਸ਼ਨ ਕੀ ਆ ਇਹਨਾਂ ਸਾਰੀਆਂ ਕਾਰਵਾਈਆਂ ਨੂੰ ਲੈ ਕੇ? ਓਵਰਆਲ ਜਿਹੜੀ ਪੋਲੀਟੀਕਲ ਸਿਚੁਏਸ਼ਨ ਆ, ਉਹਨੂੰ ਕਿਹਾ ਜਾ ਸਕਦਾ ਕਿ ਸਾਰੇ ਲੋਕ ਚੁੱਪ ਨੇ, ਸਿਰਫ ਇੱਕਾ ਦੁੱਕਾ ਲੀਡਰਾਂ ਨੂੰ ਛੱਡ ਕੇ, ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਦਾ ਅੱਜ ਬਿਆਨ ਆਇਆ ਕਿ ਇਹ ਕਾਰਵਾਈ ਜਿਹੜੀ ਆ ਪੰਜਾਬ ਤੇ ਸਿੱਖਾਂ ਦੇ ਉੱਪਰ ਕੇਂਦਰ ਸਰਕਾਰ ਨੇ ਆਪਣੀ ਫੋਰਸ ਦਾ ਮਿਸਯੂਜ਼ ਕਰਕੇ ਕੀਤੀ ਆ ਕਿ ਉਹਨਾਂ ਨੂੰ ਡਰਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਬਿਲਕੁਲ ਮੂੰਹ 'ਚ ਘੁੰਗਣੀਆਂ ਪਾ ਕੇ ਚੁੱਪ ਬੈਠੀ ਆ। ਈਵਨ ਕਿ ਪੰਜਾਬ ਪੁਲਿਸ ਆ ਜਿਹੜੀ, ਉਹਨੇ ਵੱਡੀ ਗਿਣਤੀ 'ਚ ਗਾਰਡ NIA ਦੇ ਨਾਲ ਪਿੰਡ ਭੇਜੀ ਆ। ਸੋ ਇਹ ਆਪਦੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਗੱਲ ਆ। ਪੂਰੀ ਫੁੱਲੀ ਇੰਡੀਪੈਂਡੈਂਟ ਫੋਰਸ ਆ ਪੰਜਾਬ ਪੁਲਿਸ ਜਿਹੜੀ ਆ, ਜਿਹਦੀਆਂ ਉਹਨਾਂ ਕੋਲ ਨਫਰੀ ਬਹੁਤ ਵੱਡੀ ਆ।
ਇੰਡੀਆ ਦੇ ਵਿੱਚ ਪਰ ਪਰਸਨ ਜਿਹੜੇ ਪੁਲਿਸਿੰਗ ਜਿਹੜੀ ਵੇਖੀ ਉਹਦੀ ਐਵਰੇਜ ਪੰਜਾਬ ਦੇ ਵਿੱਚ ਆਮ ਸੂਬਿਆਂ ਨਾਲੋਂ 2.5 ਗੁਣਾ ਆ। ਸੋ ਇੰਨੀ ਵੱਡੀ ਨਫਰੀ ਹੈ ਇੱਥੇ ਪੁਲਿਸ ਦੀ। ਪਹਿਲਾ ਸਵਾਲ ਤਾਂ ਪੰਜਾਬ ਪੁਲਿਸ ਦੀ ਕਾਰਜਕਾਰੀ ਤੇ ਲੱਗਦਾ ਹੈ ਕਿ ਉਹ ਕਾਰਜਕਾਰੀ ਉਹਦੀ ਉਹ ਇੰਨੇ ਕਾਬਿਲ ਨਹੀਂ ਕਿ ਉਹ ਪੰਜਾਬ 'ਚ ਲਾਅ ਐਂਡ ਆਰਡਰ ਮੇਨਟੇਨ ਕਰ ਸਕੇ। ਕਾਰਜਕਾਰੀ ਦੇ ਸਵਾਲ ਦੇ ਨਾਲ ਨਾਲ ਉਹ ਅਸਿਸਟ ਕਰ ਰਹੀ ਹੈ, ਉਲਟਾ NIA ਨੂੰ ਅਸਿਸਟ ਕਰ ਰਹੀ। ਜਦੋਂ ਕਿ ਅਸੀਂ ਬੰਗਾਲ ਦੇ ਵਿੱਚ ਵੇਖਿਆ ਕਿ ਜਦੋਂ CBI ਦੀ ਵਰਤੋਂ ਕੀਤੀ ਗਈ ਬੰਗਾਲ ਸਰਕਾਰ ਨੂੰ ਡੇਗਣ ਵਾਸਤੇ, ਉਹਨਾਂ ਦੇ ਕੁਝ ਮੰਤਰੀਆਂ ਨੂੰ ਫਸਾਉਣ ਵਾਸਤੇ, ਤਾਂ ਬੰਗਾਲ ਪੁਲਿਸ ਨੇ CBI ਦੇ ਅਧਿਕਾਰੀ ਗ੍ਰਿਫਤਾਰ ਕਰ ਲਏ। ਪਰ ਇੱਥੇ ਉਦਾਂ ਦੀ ਕੋਈ ਰੈਜ਼ਿਸਟੈਂਸ ਜਿਹੜੀ ਪੰਜਾਬ ਦੀ ਸਟੇਟ ਮਸ਼ੀਨਰੀ ਵੱਲੋਂ ਵੇਖਣ ਨੂੰ ਨਹੀਂ ਮਿਲ ਰਹੀ। ਤੇ ਇਹਦੇ ਨਾਲ ਹੈਰਾਨੀਜਨਕ ਗੱਲ ਇਹ ਹੈ ਕਿ ਵਿਰੋਧੀ ਧਿਰਾਂ ਵੱਲੋਂ ਵੀ ਕੋਈ ਅਜਿਹਾ ਮੁੱਦਾ ਜਿਹੜਾ ਉਵੇਂ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਨੂੰ ਨਹੀਂ ਚੁੱਕਿਆ ਜਾ ਰਿਹਾ। ਸੋ ਇਹ ਜਿਹੜੀ ਪੰਜਾਬ ਦੀ ਇਸ ਸਮੇਂ ਪੋਲੀਟੀਕਲ ਹਾਲਾਤ ਨੇ ਕਿ ਕੇਂਦਰ ਦੀ ਇਸ ਕਹਿ ਸਕਦੇ ਹਾਂ ਕਿ ਰਿਪਰੈਸਿਵ ਜਿਹੜਾ ਉਹਨਾਂ ਨੇ ਰੁਖ ਅਖਤਿਆਰ ਕੀਤਾ ਹੈ, ਇਹਦੇ ਖਿਲਾਫ ਕੋਈ ਆਵਾਜ਼ ਜਿਹੜੀ ਆ ਪੰਜਾਬ ਦੇ ਵਿੱਚੋਂ ਨਹੀਂ ਉੱਠ ਰਹੀ। ਤੇ ਦੂਸਰੀ ਗੱਲ ਜਿਹੜੀ NIA ਦੀ ਆ, ਉਹ NIA ਨੂੰ ਕੇਂਦਰ ਸਰਕਾਰ ਆਪਦੀ ਪੁਲਿਸ ਵਜੋਂ ਵਰਤ ਰਹੀ ਹੈ, ਤਾਂ ਸਿਰਫ ਪੰਜਾਬ ਦੇ ਵਿੱਚ ਨਹੀਂ ਵਰਤਿਆ ਜਾ ਰਿਹਾ। ਇਸ ਦਿਨ ਜਿੱਦਣ ਪੰਜਾਬ 'ਚ ਰੇਡ ਹੋਈ ਆ ਉਸ ਤੋਂ ਇੱਕ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵੀ 10-11 ਥਾਵਾਂ ਤੇ ਕੁਪਵਾੜਾ ਹੋ ਗਿਆ, ਪੁਲਵਾਮਾ ਹੋ ਗਿਆ ਥਾਵਾਂ ਦੇ ਉੱਪਰ, ਉੱਥੇ ਵੀ ਸੇਮ ਪੈਟਰਨ ਦੇ ਵਿੱਚ ਜਿਹੜੀਆਂ NGOs ਕੰਮ ਕਰ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਉੱਥੇ ਰੇਡ ਕੀਤੀ ਗਈ। ਇੱਦਾਂ ਹੀ ਉੱਥੇ ਉਹਨਾਂ ਦੇ ਇਲੈਕਟ੍ਰੋਨਿਕ ਜਿਹੜੀਆਂ ਡਿਵਾਈਸਿਸ ਆ ਉਹ ਜ਼ਬਤ ਕਰ ਲਈਆਂ ਗਈਆਂ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਤਾਮਿਲਨਾਡੂ ਦੇ ਵਿੱਚ ਵੀ ਇਦਾਂ ਹੀ ਰੇਡਾਂ ਕੀਤੀਆਂ ਗਈਆਂ, ਕੇਰਲਾ ਦੇ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ ਕੇਂਦਰ ਸਰਕਾਰ ਸਿੱਧੇ ਢੰਗ ਦੇ ਨਾਲ ਜਿਹੜਾ ਸੂਬਿਆਂ ਦੇ ਕਾਰਜ ਖੇਤਰ ਆ ਉਹਦੇ ਵਿੱਚ ਦਖਲ ਦੇ ਰਹੀ ਆ, ਤੇ ਨਾਲ ਨਾਲ ਜਿੱਥੇ ਵੀ ਡਾਈਸੈਂਟ ਉਹਨਾਂ ਨੂੰ ਨਜ਼ਰ ਆਉਂਦਾ ਆ ਉਹ ਆਪਦੀਆਂ ਫੋਰਸਾਂ ਦੇ ਰਾਹੀਂ ਉਹਨੂੰ ਖਤਮ ਕੀਤਾ ਜਾ ਰਿਹਾ। ਸੋ ਇਹਦੇ ਨਾਲ ਇੱਕ ਬੜੀ ਇੰਟਰਸਟਿੰਗ ਗੱਲ ਆ ਕਿ NIA ਦੇ ਜਿਹੜੇ ਮੁਖੀ ਨੇ ਇਸ ਸਮੇਂ ਉਹ ਦਿਨਕਰ ਗੁਪਤਾ ਨੇ, ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ DGP ਰਹਿ ਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ। ਸੋ ਉਹ ਪੰਜਾਬ ਦੇ ਲੋਕਾਂ ਦਾ, ਪੰਜਾਬ ਦਾ ਜਿਹੜਾ ਰਹਿਣ ਸਹਿਣ ਸਿਸਟਮ ਆ ਉਹ ਤੋਂ ਪੂਰੀ ਤਰ੍ਹਾਂ ਵਾਕਿਫ ਨੇ। ਉਹਨਾਂ ਨੂੰ ਕਿਸੇ ਗੱਲ ਦੀ ਭੁੱਲ ਨਹੀਂ ਹੋਊਗੀ ਕਿ ਪੰਜਾਬ ਦੇ ਲੋਕ ਜਦੋਂ ਵਿਪਤਾ ਆਉਂਦੀ ਹੈ ਤਾਂ ਦੂਜੇ ਲੋਕਾਂ ਵਾਸਤੇ ਵੀ ਜਾ ਕੇ ਖੜਦੇ ਆ। ਸੋ ਅੱਜ ਜਦੋਂ ਉਹਨਾਂ ਦੇ ਆਪਦੇ ਇੱਥੇ ਵਿਪਤਾ ਬਣੀਆਂ ਤਾਂ ਓਬਵੀਅਸ ਹੈ ਕਿ ਵਿਦੇਸ਼ਾਂ ਤੋਂ ਲੋਕ ਆਪਦੇ ਭਰਾਵਾਂ ਵਾਸਤੇ ਮਦਦ ਭੇਜਣਗੇ। ਸੋ ਇਹ ਵੀ ਇੱਕ ਗੱਲ ਬੜੀ ਸਮਝਣ ਵਾਲੀ ਆ ਕਿ ਜੇ ਉਹ ਵੀ ਦਿਨਕਰ ਗੁਪਤਾ ਪੰਜਾਬ ਨਾਲ ਸੰਬੰਧ ਰੱਖਦੇ ਨੇ ਤੇ ਉਸੇ NIA ਵੱਲੋਂ ਜਿਹੜੀ ਆ ਬੜੀ ਰੈਗੂਲਰ ਬੇਸਿਸ ਦੇ ਉੱਪਰ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਬਿਲਕੁਲ ਜੀ ਹਰ ਸਿੰਘ, ਬੜੀ ਜਿਹੜੀ ਮਤਲਬ ਇਹ ਗੱਲ ਖਤਰਨਾਕ ਤਾਂ ਇਹ ਗੱਲ ਆ। ਠੀਕ ਆ, ਪੰਜਾਬ ਦੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਰਿਪਰੈਸ਼ਨ ਆ ਉਹ ਹੁੰਦਾ ਰਿਹਾ ਤੇ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਸਿੱਖ ਆ ਉਹ ਆਦੀ ਹੋ ਚੁੱਕੇ ਆ ਹੁਣ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ। ਤੇ ਜਿਹੜੀ ਪਰ ਸਿੱਖਾਂ ਦੀ ਜਿਹੜੀ ਆਵਾਜ਼ ਆ ਉਹ ਕਦੇ ਦਬੀ ਨਹੀਂ ਇਹਨਾਂ ਕਾਰਵਾਈਆਂ ਤੋਂ, ਇਹ ਇਤਿਹਾਸ ਵੀ ਦੱਸਦਾ। ਪਰ ਖਤਰਨਾਕ ਗੱਲ ਇਹ ਆ ਕਿ ਜਿਹੜਾ ਇੱਕ ਪੈਟਰਨ ਸੈੱਟ ਹੋ ਰਿਹਾ ਕਿ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਦੀ ਜਿਹੜੀ ਜੁਰਿਸਡਿਕਸ਼ਨ ਆ ਉਹਦੇ ਵਿੱਚ ਜਿਹੜੀ ਸੈਂਟਰ ਦੀ ਦਖਲਅੰਦਾਜ਼ੀ ਆ ਉਹ ਖਤਰਨਾਕ ਪੱਧਰ ਤੱਕ ਵੱਧ ਗਈ ਆ ਕਿ ਜਿਹੜੀ ਪੁਲਿਸ ਫੋਰਸ ਆ ਉਹ ਵੀ ਸਟੇਟ ਗਵਰਨਮੈਂਟ ਦੇ ਹੁਣ ਹੱਥ ਦੇ ਵਿੱਚ ਜਿਹੜੀ ਆ ਉਹ ਨਹੀਂ ਰਹੀ। ਤੇ ਪੰਜਾਬ ਖਾਸ ਕਰਕੇ ਜਿੱਥੇ ਪੰਜਾਬ ਦੀ ਸਰਕਾਰ ਜਿਹੜੀ ਆ ਉਹਦੇ ਉੱਤੇ ਲਗਾਤਾਰ ਸਵਾਲ ਖੜੇ ਹੋ ਰਹੇ ਆ ਕਿ ਕੀ ਉਹ ਕੈਪੇਬਲ ਹੈ ਸਟੇਟ ਦੇ ਇੰਟਰਸਟ ਨੂੰ ਸਿਕਿਉਰ ਕਰਨ ਦੇ ਲਈ। ਤੇ ਪੰਜਾਬ ਸਰਕਾਰ ਜਿਹੜੀ ਆ ਉਹ ਖੁਦ ਇਸ ਗੱਲ ਦਾ ਜਵਾਬ ਦੇ ਸਕਦੀ ਹੈ। ਬਾਕੀ ਨਹੀਂ, ਜਵਾਬ ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਉਹ ਮਿਲ ਹੀ ਰਿਹਾ ਆ ਕਿ ਬਿਲਕੁਲ ਸਰਕਾਰ ਸਰੈਂਡਰ ਕਰ ਚੁੱਕੀ ਆ। ਪੰਜਾਬ ਦੇ ਲੋਕਾਂ ਦੇ ਘਰਾਂ ਦੇ ਉੱਤੇ ਹੁਣ ਜਿਹੜੀਆਂ ਦਿੱਲੀ ਦੀ ਸਪੈਸ਼ਲ ਪੁਲਿਸ ਆ ਉਹ ਛਾਪੇਮਾਰੀਆਂ ਜਦੋਂ ਇਸ ਤਰ੍ਹਾਂ ਕਰ ਰਹੀ ਹੋਵੇ ਤੇ ਵੱਡਾ ਸਵਾਲ ਤੁਸੀਂ ਚੁੱਕਿਆ ਕਿ ਇਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜਾ ਹੋ ਰਿਹਾ ਕਿ ਕੀ ਪੰਜਾਬ ਪੁਲਿਸ ਕੈਪੇਬਲ ਨਹੀਂ ਆਪਣੀ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ। ਤਾਂ ਪੰਜਾਬ ਪੁਲਿਸ ਤੇ ਵੀ ਇਹ ਵੱਡਾ ਸਵਾਲ ਜਿਹੜਾ ਖੜਾ ਹੋ ਰਿਹਾ ਹੈ। ਤੇ ਜੇਆਰ ਸਿੰਘ ਜੀ, ਸਾਡੇ ਨਾਲ ਜੁੜਨ ਦੇ ਲਈ ਤੇ ਸਾਰੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਹਾਂਜੀ ਹਾਂਜੀ, ਇਹ ਜਿਹੜਾ ਪੈਟਰਨ ਆ ਉਹ ਬੜਾ ਹੀ ਕਹਿ ਸਕਦੇ ਕਿ ਪਰੇਸ਼ਾਨ ਕਰਨ ਵਾਲਾ ਆ, ਟੈਰਰਾਈਜ਼ ਕਰਨ ਵਾਲਾ ਕਿ ਤੜਕੇ ਉੱਠਣ ਤੋਂ ਪਹਿਲਾਂ ਆ ਜਾਣਾ ਤੇ ਬੜੀ ਵੱਡੀ ਗਿਣਤੀ ਚ ਆਉਣਾ ਤੇ ਉਹਦੇ ਨਾਲ ਕੋਈ ਵਾਰੰਟ ਜਾਂ ਕੋਈ ਅਗਾਊਂ ਜਾਣਕਾਰੀ ਨਾ ਦੇਣਾ। ਉਸ ਤੋਂ ਵੱਡੀ ਗੱਲ ਇਹ ਹੈ ਕਿ NIA ਦੇ ਕੋਲ ਆਪਦੀਆਂ ਅਦਾਲਤਾਂ ਨੇ, ਇਹ ਇੱਕ ਪੁਲਿਸ ਵੀ ਹੈ ਤੇ ਦੂਸਰਾ ਅਦਾਲਤਾਂ ਵੀ ਉਹਦੀਆਂ ਨੇ ਕਿ ਉਹ ਖੁਦ ਹੀ ਜਾਂਚ ਕਰੇਗੀ। ਤੇ ਉਹ ਅਦਾਲਤਾਂ ਵੀ ਆਪਾਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਹੈ ਕਿ ਚਾਹੇ ਉਹ ਲਿਟਰੇਚਰ ਵਾਲੇ ਕੇਸ ਸੀ ਜਿਹਦੇ ਵਿੱਚ ਉਮਰ ਕੈਦ ਸੁਣਾਈ ਗਈ, ਉਹ NIA ਦੀ ਆਪਦੀ ਸਪੈਸ਼ਲ ਅਦਾਲਤ ਆ ਜਿਹੜੀ ਉਹਦੇ ਵੱਲੋਂ ਸੁਣਾਏਗੀ। ਸੋ ਇਹਦੇ ਉੱਪਰ ਕੋਈ ਰਜਿਸਟੈਂਸ ਕਿਸੇ ਵੀ ਤਰ੍ਹਾਂ ਦੀ ਵੇਖਣ ਨੂੰ ਪੰਜਾਬ 'ਚ ਨਹੀਂ ਮਿਲ ਰਹੀ। ਈਵਨ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਫੈਡਰਲ ਸਿਸਟਮ ਦਾ ਰੌਲਾ ਪਾਉਂਦੀਆਂ ਹੈ, ਚਾਹੇ ਉਹ ਉਸ ਪਾਰਟੀਆਂ ਜਿਹੜੀਆਂ ਕਹਿੰਦੀਆਂ ਕਿ ਫੈਡਰਲ ਸਿਸਟਮ ਹੋਣਾ ਚਾਹੀਦਾ ਹੈ ਜਾਂ ਮੋਦੀ ਸਰਕਾਰ ਨੂੰ ਕਹਿ ਰਹੀਆਂ ਕਿ ਇਹ ਨਾਜ਼ੀਵਾਦ ਵੱਲ, ਫਾਸੀਵਾਦ ਵੱਲ ਵਧ ਰਹੇ ਨੇ, ਉਹ ਵੀ ਇਹਨਾਂ ਸਾਰੀਆਂ ਕਾਰਵਾਈਆਂ ਦੇ ਉੱਪਰ ਚੁੱਪ ਨੇ। ਸੋ ਇਹ ਜਿਹੜੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ NIA ਇਹਨਾਂ ਕੇਸਾਂ ਨੂੰ ਤਬਾਦਲਾ ਕਰਕੇ ਆਪਦੀਆਂ ਅਦਾਲਤਾਂ 'ਚ ਲੈ ਕੇ ਜਾਂਦੀ, ਕੱਲ ਨੂੰ ਜੇ ਕਿਸੇ ਵੀ ਕੁਛ ਉਹਦੀ ਗਿਲਟੀ ਪ੍ਰੂਵ ਕੀਤੀ ਜਾਂਦੀ ਆ ਜਾਂ ਕੁਝ ਇਦਾਂ ਦਾ ਐਲੀਗੇਸ਼ਨ ਲਾਏ ਜਾਂਦੇ ਆ ਜਿਹਦੇ ਵਿੱਚ ਸਬਸਟੈਂਸ਼ੀਅਲ ਐਵੀਡੈਂਸ ਕਿ ਸਾਡੇ ਕੋਲ ਮੌਜੂਦ ਨੇ, ਤਾਂ ਜੇ ਕੇਸ ਵੀ ਇਹਨਾਂ ਦੀ ਅਦਾਲਤ 'ਚ ਚੱਲਦੇ ਨੇ ਤਾਂ ਉੱਥੇ ਇਨਸਾਫ ਦੀ ਜਿਹੜੀ ਆਸ ਆ
ਉਹ ਬਹੁਤ ਘੱਟ ਰਹਿ ਜਾਂਦੀ ਹੈ। ਬਿਲਕੁਲ ਜੀ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਸਾਰੀ ਜਾਣਕਾਰੀ ਦੇਣ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਆਪਣੇ ਦਰਸ਼ਕਾਂ ਨੂੰ ਮਤਲਬ ਹੁਣ ਇਹ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਮੁੱਦਾ ਅਹਿਮ ਇਹ ਆ ਕਿ ਇੰਡੀਆ ਕਾਗਜ਼ਾਂ ਦੇ ਉੱਤੇ ਜਿਹੜਾ ਆ ਦੁਨੀਆ ਨੂੰ ਇਹ ਪੇਸ਼ ਕਰਦਾ ਹੈ ਕਿ ਇੱਕ ਸਭ ਤੋਂ ਵੱਡਾ ਲੋਕਤੰਤਰ ਤੇ ਇੱਕ ਇੱਥੇ ਜਿਹੜਾ ਗਵਰਨੈਂਸ ਦਾ ਸਿਸਟਮ ਆ ਉਹ ਫੈਡਰਲ ਸਿਸਟਮ ਆ। ਤੇ ਇਸੇ ਆਧਾਰ ਦੇ ਉੱਤੇ ਕਾਗਜ਼ੀ ਜਿਹੜੇ ਇਹ ਸ਼ਬਦ ਨੇ, ਇਸੇ ਆਧਾਰ ਦੇ ਉੱਤੇ ਜਦੋਂ ਅਸੀਂ ਦੁਨੀਆ ਦੇ ਨਾਲ ਜਿਹੜੀਆਂ ਵੱਡੀਆਂ ਸੰਧੀਆਂ ਨੇ, ਦੁਨੀਆ ਦੇ ਵੱਡੇ ਅਦਾਰਿਆਂ ਦੇ ਨਾਲ ਭਾਰਤ ਦੀਆਂ, ਜਦੋਂ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਉੱਥੇ ਫੈਡਰਲ ਜਿਹੜਾ ਗਵਰਨੈਂਸ ਦਾ ਸਿਸਟਮ ਆ ਉਸ ਤੇ ਬੜਾ ਜ਼ੋਰ ਦਿੱਤਾ ਜਾਂਦਾ। ਖਾਸ ਤੌਰ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿੰਨਾ ਵਰਲਡ ਬੈਂਕ ਦੀਆਂ ਜਿੰਨੀਆਂ ਡੀਲਸ ਨੇ ਇੰਡੀਆ ਦੇ ਨਾਲ ਤੇ ਜਿੰਨਾ ਵਰਲਡ ਬੈਂਕ ਦੀ ਇਨਵੈਸਟਮੈਂਟ ਆ ਇੰਡੀਆ ਦੇ ਨਾਲ, ਜਦੋਂ ਅਸੀਂ ਉਹਨਾਂ ਦੇ ਡਾਕੂਮੈਂਟਸ ਦੀ ਮਤਲਬ ਸਟੱਡੀ ਕਰਦੇ ਹਾਂ ਤਾਂ ਉਹਨਾਂ ਡਾਕੂਮੈਂਟਸ ਦੇ ਵਿੱਚ ਇਹ ਗੱਲ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਗਵਰਨੈਂਸ ਦਾ ਸਿਸਟਮ ਆ ਉਹ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਇਰਾਦੇ ਦੇ ਨਾਲ ਜਿਹੜਾ ਵਰਲਡ ਬੈਂਕ ਆ ਉਹ ਆਪਣੀਆਂ ਸਾਰੀ ਜਿਹੜੀ ਇਨਵੈਸਟਮੈਂਟ ਆ ਉਹ ਇੰਡੀਆ ਦੇ ਵਿੱਚ ਕਰ ਰਿਹਾ ਤੇ ਇਸ ਤਰੀਕੇ ਨਾਲ ਕਰ ਰਿਹਾ ਕਿ ਜਿਹੜਾ ਫੈਡਰਲ ਸਿਸਟਮ ਆ ਉਹ ਮਜ਼ਬੂਤ ਹੋਵੇ। ਪਰ ਗਰਾਊਂਡ ਤੇ ਕੀ ਵਾਪਰ ਰਿਹਾ? ਅੱਜ ਦੁਨੀਆ ਦੇ ਵੱਡੇ ਮੁਲਕ ਜਿਨ੍ਹਾਂ ਦਾ ਕਿ ਪੈਸਾ ਕਿਸੇ ਨਾ ਕਿਸੇ ਤਰੀਕੇ ਵਰਲਡ ਬੈਂਕ ਦੇ ਰਾਹੀਂ ਭਾਰਤ ਦੇ ਵਿੱਚ ਪਹੁੰਚਦਾ ਆ, ਉਹਨਾਂ ਦੇ ਅੱਗੇ ਵੀ ਇਹ ਸਵਾਲ ਆ ਕਿ ਕੀ ਭਾਰਤ ਸੱਚਮੁੱਚ ਕੋਈ ਲੋਕਤੰਤਰ ਹੈ? ਕੀ ਭਾਰਤ ਦੇ ਵਿੱਚ ਸੱਚਮੁੱਚ ਕੋਈ ਫੈਡਰਲ ਸਿਸਟਮ ਹੈ? ਜੋ ਗਰਾਊਂਡ ਤੇ ਵਾਪਰ ਰਿਹਾ ਉਸ ਤੋਂ ਤਾਂ ਇਹ ਨਜ਼ਰ ਨਹੀਂ ਆ ਰਿਹਾ। ਗਰਾਊਂਡ ਦੇ ਉੱਤੇ ਜੋ ਸਿਚੁਏਸ਼ਨ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਤੇ ਦੁਨੀਆ ਦੇ ਵੱਡੇ ਮੁਲਕਾਂ ਦੇ ਸਾਹਮਣੇ ਹੁਣ ਜਿਹੜਾ ਇਹ ਸਵਾਲ ਆ ਇਹ ਖੜਾ ਹੋਣਾ ਚਾਹੀਦਾ ਆ ਕਿ ਇੰਡੀਆ ਜਿਹੜਾ ਆ ਉਹਦੇ ਵਿੱਚ ਇੱਕ ਸਟਰੋਂਗ ਜਿਹੜਾ ਸੈਂਟਰਲ ਸਿਸਟਮ ਆ, ਜਿੱਥੇ ਕਿ ਸੈਂਟਰ ਦੇ ਕੋਲ ਸਾਰੀਆਂ ਪਾਵਰਸ ਹੋਣ, ਕੇਂਦਰ ਦੇ ਕੋਲ ਸਾਰੀਆਂ ਪਾਵਰਸ ਹੋਣ, ਉਹੋ ਜਿਹਾ ਸਿਸਟਮ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਤੇ ਲਾਗੂ ਕੀਤਾ ਵੀ ਜਾ ਰਿਹਾ ਹੈ। ਤੇ ਜਿੰਨੀ ਸਿੱਖ ਸਟਰਗਲ ਆ ਇੰਡੀਆ ਦੇ ਵਿੱਚ, ਜੋ ਸਿੱਖਾਂ ਨੇ ਜਿਸ ਦੇ ਚੱਲਦਿਆਂ ਆਪਣਾ ਜੈਨੋਸਾਈਡ ਵੀ ਚੱਲਿਆ ਭਾਰਤ ਦੇ ਵਿੱਚ, ਤਾਂ ਉਸ ਦਾ ਜਿਹੜਾ ਧੁਰਾ ਆ ਉਸ ਦੀ ਜੜ ਆ ਉਹ ਵੀ ਇਸੇ ਗੱਲ 'ਚ ਸੀ। ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀਏ ਤਾਂ ਉਦੋਂ ਵੀ ਲੜਾਈ ਇਸੇ ਗੱਲ ਦੀ ਸੀ ਕਿ ਜਿਹੜੇ ਸੂਬੇ ਨੇ ਉਹਨਾਂ ਦੇ ਕੋਲ ਵੱਧ ਅਖਤਿਆਰ ਹੋਣੇ ਚਾਹੀਦੇ ਆ, ਸਟਰੋਂਗ ਫੈਡਰਲ ਸਿਸਟਮ ਹੋਣਾ ਚਾਹੀਦਾ ਹੈ। ਤਾਂ ਦੁਨੀਆ ਜਿਹੋ ਜਿਹਾ ਸਿਸਟਮ ਇੰਡੀਆ ਦੇ ਵਿੱਚ ਚਾਹੁੰਦੀ ਆ ਉਸ ਦੇ ਲਈ ਸਿੱਖ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ। ਸਿੱਖਾਂ ਨੇ ਬੇਅੰਤ ਜਾਨਾਂ ਗਵਾਈਆਂ, ਪਰ ਕੀ ਦੁਨੀਆ ਸੱਚਮੁੱਚ ਚਾਹੁੰਦੀ ਆ ਕਿ ਸਾਊਥ ਏਸ਼ੀਆ ਦੇ ਇਸ ਬੜੇ ਇੰਪੋਰਟੈਂਟ ਖਿੱਤੇ ਦੇ ਵਿੱਚ, ਜਿੱਥੇ ਦੁਨੀਆ ਦੀ ਵੱਡੀ ਆਬਾਦੀ ਵਸਦੀ ਆ, ਉੱਥੇ ਇਸ ਤਰ੍ਹਾਂ ਦਾ ਗਵਰਨੈਂਸ ਸਿਸਟਮ ਲਾਗੂ ਹੋਵੇ? ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿਹਦੀ ਮਦਦ ਕਰਨੀ ਆ ਤੇ ਕਿਸ ਦੀ ਨਹੀਂ ਕਰਨੀ। ਤੇ ਜੋ ਵੀ ਵਾਪਰ ਰਿਹਾ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਅਸੀਂ ਤੁਹਾਡੇ ਨਾਲ ਲਗਾਤਾਰ ਹਰ ਰੋਜ਼ ਸਾਂਝਾ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਅਹਿਮ ਮੁੱਦਿਆਂ ਦੇ ਉੱਤੇ ਅਹਿਮ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਕਰੀਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਕਿਸੇ ਹੋਰ ਮਹਿਮਾਨ ਨੂੰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।